ਟਾਈਟਲ 42 11 ਮਈ ਦੀ ਬੜੀ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਵੀ ਪਤਾ ਨਹੀਂ ਉਸ ਦਿਨ ਕੀ ਹੋ ਜਾਣਾ ਆ, ਕੀ ਜਿਹੜਾ ਆ ਉਹ ਹੋਊਗਾ। ਸੋ ਟਾਈਟਲ 42 ਜਿਹੜੀ ਪਬਲਿਕ ਹੈਲਥ ਐਮਰਜੈਂਸੀ ਦੇ ਤਹਿਤ ਟਾਈਟਲ 42 ਲੱਗਾ ਸੀ, ਉਹ ਇਵੈਂਚੁਅਲੀ ਉਠਾ ਲਿਆ ਗਿਆ। ਵੀਰਵਾਰ ਦੀ ਜਿਹੜੀ ਉਹ ਰਾਤ ਤੋਂ ਉਹ ਖਤਮ ਹੋ ਚੁੱਕਾ ਆ। ਸੋ ਓਬਵੀਅਸਲੀ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਕਈ ਸੰਸਥਾਵਾਂ ਹੁੰਦੀਆਂ ਆ, ਇਹਨਾਂ ਨੇ ਟ੍ਰਾਂਜ਼ਿਟ ਬੈਨ ਲਾਇਆ, ਇਹਨਾਂ ਨੇ ਫਾਈਨਲ ਰੂਲ ਮੇਕਿੰਗ ਕੀਤੀ ਬਾਈਡਨ ਪ੍ਰਸ਼ਾਸਨ ਨੇ, ਤੇ ਹੁਣ ਉਸ ਦੇ ਉਲਟ ਵੀ ਜਿਹੜੇ ਲਾਸੂਟ ਕਈ ਹੋ ਰਹੇ ਆ। ਸੋ ਰੀਅਲ ਸਿਚੁਏਸ਼ਨ ਇਸ ਟਾਈਮ ਜੇ ਆਪਾਂ ਗੱਲ ਕਰੀਏ ਜਿਹੜੀਆਂ ਅਸਾਈਲਮ ਰਿਸਟ੍ਰਿਕਸ਼ਨਸ ਦੀ ਗੱਲ ਚੱਲ ਰਹੀ ਆ, ਉਸ ਤੋਂ ਪਹਿਲਾਂ ਜੇ ਤੁਸੀਂ ਸ਼ੁਰੂਆਤ ਕਰੋ ਵੀ ਟਾਈਟਲ 42 ਹਟ ਕੇ ਟਾਈਟਲ 8 ਜਿਹੜਾ ਆਇਆ ਆ, ਇਹਨਾਂ ਦੋਨਾਂ 'ਚ ਡਿਫਰੈਂਸ ਕੀ ਜਿਹੜਾ ਹੁਣ ਹੈਗਾ? ਮੈਨੂੰ ਟਾਈਟਲ 8 ਦਾ ਤਾਂ ਸਪੈਸੀਫਿਕਲੀ ਰੈਗੂਲੇਸ਼ਨ ਦਾ ਪਤਾ ਨਹੀਂ, ਪਰ ਜਿਹੜਾ ਆਪਣਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਆ ਕਿ ਟਾਈਟਲ 42 ਕਰਕੇ ਉਹਨਾਂ ਨੇ ਰੋਕਿਆ ਸੀਗਾ, ਤੇ ਜਿਹੜਾ ਟ੍ਰਾਂਜ਼ਿਟ ਬੈਨ ਹੈ ਕਿ ਥਰਡ ਕੰਟਰੀ ਦੇ ਵਿੱਚ ਆਪਾਂ ਅਸਾਈਲਮ ਫਾਈਲ ਕਰਨਾ, ਜਿਹੜਾ ਆਪਣੇ ਪੰਜਾਬੀਆਂ ਦੇ ਕੇਸਾਂ ਦੇ ਨਾਲ ਸੰਬੰਧ ਰੱਖਦਾ, ਤੇ ਕੁਛ ਇੱਕ ਜਿਹੜੀਆਂ ਉਹਨਾਂ ਨੇ ਐਕਸੈਪਸ਼ਨ ਦਿੱਤੀਆਂ ਕਿ ਉਹ ਐਕਸੈਪਸ਼ਨ ਕੀ ਆ, ਤੇ ਇਹ ਜਿਹੜਾ ਟ੍ਰਾਂਜ਼ਿਟ ਬੈਨ ਆ ਥਰਡ ਕੰਟਰੀ ਰੂਲ ਹੈ ਕਿੱਦਾਂ ਆਪਣੇ ਕੇਸਾਂ ਨੂੰ ਅਫੈਕਟ ਕਰੂਗਾ, ਉਹਦੇ ਤੇ ਆਪਣਾ ਜਿਹੜਾ ਫੋਕਸ ਰਹੂਗਾ। ਸਪੈਸੀਫਿਕਲੀ ਮੈਨੂੰ ਟਾਈਟਲ ਜਿਹੜਾ 8 ਆ ਉਹਦੀ ਡਿਟੇਲਸ ਐਜ਼ ਸੱਚ ਕੀ ਟਾਈਟਲ ਕਿੱਥੇ ਆ, ਕਿਵੇਂ ਲੱਗਦਾ, ਕੀ ਉਹਦੀ ਪੈਰਾਮੀਟਰਸ ਕੀ ਆ, ਉਹ ਆਪਣੇ ਸ਼ੋਅ ਦਾ ਫੋਕਸ ਨਹੀਂ ਹੈ ਜੀ। ਸੋ ਜੇ ਆਪਾਂ ਟਾਈਟਲ ਫਿਰ ਇਹੀ ਜਿਹੜਾ ਉਹ ਦੇਖੀਏ ਵੀ ਜਿਹੜਾ ਹੁਣ ਰਿਸਟ੍ਰਿਕਸ਼ਨਸ ਇਸ ਤੋਂ ਉਲਟ ਜਿਹੜੀਆਂ ਲੱਗੀਆਂ ਵੀ ਹੁਣ ਟਾਈਟਲ 42 ਹਟ ਗਿਆ, ਸੋ ਉਸ ਦਾ ਹੁਣ ਮਤਲਬ ਕੀ ਆ? ਲੋਕ ਜਿਹੜੇ ਉੱਥੇ ਬਾਰਡਰ ਤੇ ਇੰਤਜ਼ਾਰ ਕਰ ਰਹੇ ਆ, ਜਦੋਂ ਟਾਈਟਲ 42 ਹਟ ਗਿਆ, ਹੁਣ ਉਹਨਾਂ ਲੋਕਾਂ ਦੇ ਲਈ ਇਹਦਾ ਮਤਲਬ ਕੀ ਹੈ? ਜੀ ਬਿਲਕੁਲ। ਸੋ ਇੱਕ ਦੋ ਚੀਜ਼ਾਂ ਆ, ਪਹਿਲਾਂ ਆਪਣੇ ਪਿਛਲੇ ਜਿੱਦਾਂ 2-4 ਵਾਰੀ ਸ਼ੋਅ ਹੋਏ ਤੇ ਟਾਈਟਲ 42 ਦੀ ਆਪਾਂ ਗੱਲ ਕਰਦੇ ਹਾਂ ਕਿ ਲੋਕਾਂ ਨੂੰ ਆਪਾਂ ਇਨਫੋਰਮੇਸ਼ਨ ਹੀ ਦੇ ਰਹੇ ਕਿ ਜਿਹੜਾ ਲਾਅ ਆ ਥਰਡ ਕੰਟਰੀ 'ਚ ਅਸਾਈਲਮ ਫਾਈਲ ਕਰਕੇ ਆਉਣਾ ਹੈ ਨਾ, ਇਹ ਹੁਣ ਲਾਅ ਜਿਹੜਾ ਇਹ ਆਪਾਂ ਨਹੀਂ ਬਣਾਇਆ, ਆਪਾਂ ਖਬਰ ਦੇਣ ਵਾਲਿਆਂ 'ਚੋਂ ਮੈਸੇਂਜਰ ਆ ਆਪਾਂ। ਕੀ ਹੈ ਕਿ ਆਨਲਾਈਨ ਬੜਾ ਬੈਕਲੈਸ਼ ਕਿ ਇਹ ਸ਼ੋਅ ਆ ਬੰਦਿਆਂ ਨੂੰ ਡਰਾ ਦਿੰਦਾ, ਡਰਨ ਦੀ ਲੋੜ ਨਹੀਂ, ਤੁਸੀਂ ਆਓ ਆਰਾਮ ਨਾਲ, ਇੱਦਾਂ ਦੇ ਹੈ ਨਾ। ਲੇਮੈਨ ਵੀ ਬੜਾ ਪ੍ਰਧਾਨ ਬਣਿਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ। ਸੋ ਬਾਈ ਇੱਦਾਂ ਕਿ ਇਹ ਖਬਰ ਤੁਹਾਨੂੰ ਜਾ ਰਹੀ ਹੈ ਕਿ ਲਾਅ ਕੀ ਪਾਸ ਹੋ ਰਿਹਾ, ਇਹਦੇ ਵਿੱਚ ਕੋਈ ਤੁਹਾਡਾ ਮੈਂ ਓਪੀਨੀਅਨ ਨਹੀਂ ਮੰਗ ਰਿਹਾ ਕਿ ਮੈਂ ਲੋਕਾਂ ਨੂੰ ਡਰਾ ਰਿਹਾ ਕਿ ਨਹੀਂ ਡਰਾ ਰਿਹਾ। ਕਿਸੇ ਦੇ ਹੁਣ ਡਰੇ ਤੇ ਤਾਂ ਲੋਕਾਂ ਨੇ ਰੁਕਣਾ ਨਹੀਂ, ਬਾਰਡਰ ਟੱਪਣੋਂ ਅੱਜ ਵੀ ਟੱਪ ਰਹੇ ਸੀਗੇ, 20 ਸਾਲ ਪਹਿਲਾਂ ਵੀ ਟੱਪ ਰਹੇ ਸੀਗੇ, ਉਹ ਤਾਂ ਉੱਦਾਂ ਹੀ ਚੱਲਦਾ ਰਹਿਣਾ ਹੈ ਨਾ। ਇਹ ਇਨਫੋਰਮੇਸ਼ਨ ਹੈ ਕਿ ਕਈ ਲੋਕਾਂ ਨੂੰ ਇਹ ਫਾਇਦੇਮੰਦ ਜਿਹੜੀ ਆ ਉਹ ਹੋ ਸਕਦੀ ਹੈ ਕਿ ਏਜੰਟ ਕਈ ਵਾਰੀ ਝੂਠ ਬੋਲਦੇ ਆ। ਸੋ ਜਿਹੜਾ ਸ਼ੋਅ ਦਾ ਮਕਸਦ ਆ ਉਹ ਇਹ ਨਹੀਂ ਕਿ ਕਿਸੇ ਨੂੰ ਡਰਾ ਦੇਣਾ ਕਿ ਉਹ ਕਰਨਾ। ਆਫ ਕੋਰਸ ਹੁਣ ਸਾਰੇ ਬੰਦੇ ਇਹੀ ਚਾਹੁੰਦੇ ਕਿ ਲੋਕੀ ਆਉਣ ਇੱਥੇ, ਕੌਣ ਨਹੀਂ ਚਾਹੁੰਦਾ? ਸਪੈਸ਼ਲੀ ਜਿਹੜਾ ਇੱਕ ਇਮੀਗ੍ਰੇਸ਼ਨ ਲਾਇਰ ਆ, ਉਹ ਕਿਉਂ ਚਾਹੂਗਾ ਕਿ ਲੋਕੀ ਇੱਥੇ ਨਾ ਆਉਣ, ਰਾਈਟ? ਸੋ ਜਿਹੜਾ ਇਹ ਸ਼ੋਅ ਦਾ ਮਕਸਦ ਹੈ ਇਹ ਨਹੀਂ ਕਿ ਲੋਕਾਂ ਨੂੰ ਡਰਾਉਣਾ। ਹੁਣ ਪਿੱਛੋਂ ਦੀ ਜਿਹੜੇ ਉਹ ਸੀਗੇ ਕਿ ਲੋਕੀ ਕਿ ਨਹੀਂ ਇਹ ਕਿਤੇ ਆਪਾਂ ਆਪਣੇ ਵੱਲੋਂ ਬਣਾ ਕੇ ਦੱਸਦੇ ਪਏ ਆ ਟਾਈਟਲ 42 ਜਾਂ ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਜਾਂ ਕਈ ਕਮੈਂਟ ਵੀ ਹੁੰਦੇ ਕਿ ਇਹਦੀ ਗੱਲ ਨਾ ਸੁਣੋ, ਇੱਦਾਂ। ਮੈਂ ਕਿਹੜਾ ਤੁਹਾਨੂੰ ਕਿਹਾ ਮੇਰੀ ਗੱਲ ਸੁਣੋ? ਇਹ ਤਾਂ ਇੱਕ ਫੋਰਮ ਆ ਜਿਹਦੇ ਥਾਰੇ ਆਪਾਂ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਹਾਂ, ਜਿਹਨੂੰ ਸੂਟੇਬਲ ਲੱਗਦੀ ਆ ਇਨਫੋਰਮੇਸ਼ਨ ਯੂਜ਼ ਕਰੋ, ਜਿਹਨੂੰ ਨਹੀਂ ਸੂਟੇਬਲ ਲੱਗਦੀ ਆ, ਹੁਣ ਜਿਹਨੇ ਬਾਰਡਰ ਟੱਪਣਾ, ਕੋਈ ਮੇਰੀ ਸਟੈਂਪ ਲੈ ਕੇ ਥੋੜਾ ਨਾ ਬਾਰਡਰ ਟੱਪਣਾ ਕਿਸੇ ਨੇ। ਜੀ। ਸੋ ਇੱਦਾਂ ਕਿ ਸਭ ਤੋਂ ਪਹਿਲਾਂ ਤਾਂ ਐਕਚੁਅਲੀ ਦੇ ਵਿੱਚ ਆਪਾਂ ਇਹਦੇ ਬਾਰੇ ਇੰਨੀ ਡਿਸਕਸ਼ਨ ਕੀਤੀ ਨਹੀਂ ਜਿੰਨੀ ਸੋਸ਼ਲ ਮੀਡੀਆ ਤੇ ਚੱਲਦੀ ਹੈ। ਇਨਫੈਕਟ ਮੈਨੂੰ ਭਾਜੀ ਦਾ ਵੀ, ਪੰਜਾਬੀ ਰੇਡੀਓ ਦਾ ਵੀ ਵਿੱਚ ਸੀਗਾ ਕਿ ਹਫਤੇ ਦੇ ਵਿੱਚ ਕਵਰ ਕਰ ਲਓ ਟਾਈਟਲ 42, ਰਾਈਟ? ਰਾਜਕਰਨ ਭਾਜੀ ਨੇ ਮੈਨੂੰ ਕਾਲ ਕੀਤੀ ਕਿ ਆਹ ਚੱਲ ਰਿਹਾ। ਮੈਂ ਕਿਹਾ ਇਹਨੂੰ ਕੋਈ ਨਹੀਂ, 1-2 ਦਿਨ ਠਹਿਰ ਕੇ ਆਪਣਾ ਜਿਹੜਾ ਦੇਖਦੇ ਆ ਕਿੱਧਰ ਨੂੰ ਗੱਲ ਜਾਂਦੀ ਹੈ, ਕਿੱਦਾਂ ਲਾਅ ਸੂਟ ਚੈਲੰਜ ਹੁੰਦਾ। ਤੇ ਆਪਣਾ ਜਿਹੜਾ ਸੀਗਾ ਕਿ ਸਿਰਫ ਇਹ ਮਕਸਦ ਨਹੀਂ ਕਿ ਟਾਈਟਲ 42B ਦੇ ਆਸੇ-ਪਾਸੇ ਜਿੱਦਾਂ ਕਿ ਮੀਡੀਆ ਨੇ ਸਨਸਨੀ ਫੈਲਾਈ ਹੋਈ ਹੈ ਕਿ ਲਾਈਵ ਕੀ ਆਰਮੀ ਡਿਪਲੋਏ ਕਰਤੀ, ਇੱਦਾਂ ਕਰਤਾ, ਉੱਦਾਂ ਕਰਤਾ। ਸੋ ਡਰਾਮਾ ਜਿਹੜਾ ਹੈਗਾ ਉਹਨੂੰ ਡਿਸਕਸ ਕਰਨ ਦਾ ਮੇਰਾ ਕੋਈ ਓਬਜੈਕਟਿਵ ਨਹੀਂ ਹੈਗਾ। ਸੋ ਮੈਂ ਭਾਜੀ ਉਹਨਾਂ ਨੇ ਕਿਹਾ, ਮੈਂ ਕੋਈ ਨਹੀਂ, ਸੈਟਰਡੇ ਨੂੰ ਆਪਣਾ ਸ਼ੋਅ, ਉਹਦੇ ਵਿੱਚ ਜਿਹੜਾ ਰੈਲੀਵੈਂਟ ਇਨਫੋਰਮੇਸ਼ਨ ਹੈ ਕਿ ਲੋਕਾਂ ਨੂੰ ਕੀ ਜਿਹੜਾ ਲੋਕਾਂ ਦੇ ਕੇਸਾਂ ਨੂੰ ਅਫੈਕਟ ਕਰ ਸਕਦਾ, ਉਹ ਚੀਜ਼ ਤੇ ਆਪਾਂ ਡਿਸਕਸ਼ਨ ਕਰਾਂਗੇ। ਜਿਹੜਾ ਸਾਰਾ ਉਹਦੇ ਆਸੇ-ਪਾਸੇ ਪੋਲੀਟੀਕਲ ਡਰਾਮਾ ਹੈਗਾ ਕਿ ਸੋਸ਼ਲ ਮੀਡੀਆ ਪੁਆਇੰਟਸ, ਕਿ ਕਿੰਨੇ ਲਾਈਕ, ਕਿੰਨੇ ਕਲਿੱਕ, ਉਹਦੇ ਵਿੱਚ ਮੇਰਾ ਕੋਈ ਇੰਟਰਸਟ ਨਹੀਂ ਹੈਗਾ। ਸੋ ਕੀ ਸੀਗਾ ਕਿ ਪਹਿਲਾਂ ਤਾਂ ਜਿਹੜਾ ਇਹ ਲਾਅ ਜਦੋਂ ਪਾਸ ਹੋਣਾ ਸੀਗਾ, ਕੋਈ ਵੀ ਲਾਅ ਪਾਸ ਹੁੰਦਾ, ਭਾਵੇਂ ਇਮੀਗ੍ਰੈਂਟਸ ਦੇ ਫੇਵਰ 'ਚ ਜਾ ਰਿਹਾ, ਭਾਵੇਂ ਉਹਨਾਂ ਦੇ ਅਗੇਂਸਟ ਜਾ ਰਿਹਾ, ਆਪਾਂ ਦੇਖ ਰਹੇ ਆ ਰਹੇ ਹਾਂ ਪਿਛਲੇ 2-3 ਸਾਲਾਂ ਤੋਂ ਕਿ ਕੋਈ ਨਾ ਕੋਈ ਸਟੇਟ, ਕੋਈ ਨਾ ਕੋਈ ਕੋਰਟ ਉਹਨੂੰ ਚੈਲੰਜ ਕਰ ਰਿਹਾ ਕਿ ਨਹੀਂ, ਇਹਨੂੰ ਹਰ ਬੰਦਾ ਡੈਮੋਕ੍ਰੇਟ ਸਾਈਡ ਤੋਂ, ਰਿਪਬਲਿਕਨ ਸਾਈਡ ਤੋਂ ਕੁਛ ਵੀ ਪਾਸ ਹੋ ਜਾਵੇ, ਖੁਸ਼ ਨਹੀਂ ਹੈਗੇ। ਬਿਨਾਂ ਚੈਲੰਜ ਦੇ ਕੋਈ ਵੀ ਚੀਜ਼ ਜਾ ਨਹੀਂ ਰਹੀ। ਸੁਣ ਕੀ ਸੀਗਾ, ਥਰਸਡੇ ਨੂੰ ਜਿਹੜਾ ਸੀਗਾ ਇਹ ਫੈਡਰਲ ਕੋਰਟ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਇਹ ਜਿਹੜਾ ਲਾਅ ਆ ਇਹ ਚੈਲੰਜ ਹੋ ਗਿਆ। ਹੁਣ ਉਸ ਤੋਂ ਪਹਿਲਾਂ ਕਿਉਂ ਨਹੀਂ ਇਹ ਚੈਲੰਜ ਹੋ ਗਿਆ? ਉਸ ਤੋਂ ਪਹਿਲਾਂ ਕਿੱਦਾਂ ਚੈਲੰਜ ਹੋਊਗਾ? ਜਿੱਦਣ ਲੱਗੂਗਾ ਉਦੋਂ ਹੀ ਅਰਲੀਐਸਟ ਚੈਲੰਜ ਹੋ ਸਕਦਾ। ਜਿਹੜੇ ਲਾਅ ਪਾਸ ਕਰਨ ਵਾਲੇ ਆ ਉਹ ਵੀ ਬੈਠੇ ਸੀਗੇ ਕਿ ਇਹ ਟ੍ਰਿਗਰ ਕਰੂਗਾ, ਟਾਈਟਲ 42 ਦੀ ਵੇਟ ਕਰ ਰਹੇ ਸੀਗੇ।
ਜਿਹੜੇ ਪੋਲੀਟੀਕਲ ਹਰੇਕ ਬੰਦੇ ਨੇ ਆਪਣੀਆਂ ਰੋਟੀਆਂ ਸਿੱਖੀਆਂ ਕਿ ਨਿਊਜ਼ ਮੀਡੀਆ ਆਹ ਬਾਰਡਰ ਤੇ ਚਲ ਗਏ, ਆਰਮੀ ਡਿਪਲੋਏ ਕਰਤੀ। ਤੇ ਹੋਣਾ ਮਤਲਬ ਏਦਾਂ ਹੀ ਸੀਗਾ ਕਿ ਜਦੋਂ ਇਹ ਲਾਅ ਦਾ ਟ੍ਰਿਗਰਿੰਗ ਪੁਆਇੰਟ ਆਣਾ ਸੀਗਾ, ਹੁਣ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਵਾਲੇ ਤੇ ਜਿਹੜੇ ਹੋਰ ਗਰੁੱਪ ਆ ਨਾਨ ਪ੍ਰੋਫਿਟਸ ਹੈਗੇ, ਹੋਰ ਲਾਇਰਸ ਲੂਅਰ ਜਿਹੜੇ ਜੀ। ਬੈਕ ਐਂਡ ਤੇ ਜਿਹੜੇ ਕਿ ਇਮੀਗ੍ਰੇਸ਼ਨ ਦੀ ਫਾਈਟ ਕਰਦੇ ਆ, ਮੈਂ ਫਰੰਟ ਐਂਡ ਵਾਲਿਆਂ ਦੀ ਨਹੀਂ ਗੱਲ ਕਰ ਰਿਹਾ, ਰੌਲਾ ਪਾਉਣ ਵਾਲਿਆਂ ਦੀ। ਸੋ ਇਹ ਕੀ ਸੀਗਾ ਕਿ ਇਹ ਚੈਲੰਜ ਹੋਣਾ ਹੀ ਸੀਗਾ। ਸੋ ਥਰਸਡੇ ਨੂੰ ਉਹਨਾਂ ਨੇ ਜਦੋਂ ਹੀ ਉਹ ਟ੍ਰਿਗਰ ਹੋਇਆ, ਉਹਨਾਂ ਨੇ ਉਹ ਚੈਲੰਜ ਕਰਤਾ ਡਿਸਟ੍ਰਿਕਟ ਕੋਰਟ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ। ਹੁਣ ਤੁਸੀਂ ਠੀਕ। ਦੇਖੋਗੇ ਕਿ ਟੈਕਸਸ, ਮਿਸੀਸਿਪੀ ਉਹ ਚੈਲੰਜ ਕਰਦੇ ਆ ਡਾਕਾ ਵਾਲੇ ਜਿਹੜੇ ਫੇਵਰੇਬਲ ਵਾਲੇ ਰੂਲ ਆ। ਫੈਡਰਲ ਬਲਾਕ ਹੈਗਾ, 9th ਸਰਕਟ ਵਾਲਾ ਬਲਾਕ ਆ ਜਿਹੜਾ, ਉਹ ਚੈਲੰਜ ਕਰਦਾ ਕਿ ਜਿਹੜੇ ਇਮੀਗ੍ਰੈਂਟਸ ਨੂੰ ਤੰਗ ਕਰਦੇ ਲਾਅ, ਉਹਨਾਂ ਨੂੰ ਚੈਲੰਜ ਕਰਦਾ। ਸੋ ਅਮਰੀਕਨ ACLU ਪਹਿਲਾਂ ਵੀ ਜਿਹੜੀ ਟਰੰਪ ਨੇ ਵੀ ਜਦੋਂ ਆਹੀ ਜਿਹੜੇ ਟ੍ਰਾਂਜ਼ਿਟ ਬੈਨ, ਬਾਰਡਰ ਵਾਲੇ ਜਿਹੜੇ ਰਿਸਟ੍ਰਿਕਟਿਵ ਲਾਅ ਪਾਸ ਕੀਤੇ ਸੀਗੇ, ਇਹਦੇ ਸਾਰੇ ਸੈਂਟਰ ਦੇ ਵਿੱਚ ਹੈਗੀ ਇਹ ਸੰਸਥਾ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ। ਜਿਹਨੂੰ ਨਹੀਂ ਪਤਾ, ਇਹ ਜਿਹੜੀ ਸੰਸਥਾ ਨੇ ਬਹੁਤ ਵੱਡੇ ਵੱਡੇ ਹਿਸਟੋਰਿਕ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਕਿਤੇ ਪਰੇ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਇਹਨਾਂ ਨੇ ਹਿਊਮਨ ਰਾਈਟਸ ਦੇ, ਇਕੁਐਲਿਟੀ ਦੇ ਕਾਫੀ ਇਹਨਾਂ ਨੇ ਜਿਹੜੇ ਕੇਸ ਆ ਉਹ ਲੜੇ ਆ। ਫਾਈਟ ਕੀਤੇ ਆ। ਸੁਪਰੀਮ ਕੋਰਟ ਦਾ ਦਰਵਾਜ਼ਾ ਇਹ ਖੜਕਾਉਂਦੇ ਆ। ਆਮ ਬੰਦੇ ਦੀ ਕਿਸੇ ਦੀ ਹੈਸੀਅਤ ਨਹੀਂ, ਨਾ ਹੀ ਕਿਸੇ ਇਕੱਲੇ ਵਕੀਲ ਦੇ ਬਸ ਦੀ ਗੱਲ ਆ ਕਿ ਐਡੀ ਵੱਡੀ ਸਰਕਾਰ ਨੂੰ ਸੁਣਨ ਦੀ ਟੀਮ ਆਫ ਲਾਇਰ ਹੁੰਦੀ ਆ। ਕਾਫੀ ਇਹਨਾਂ ਨਾਲ ਲੋਕੀ ਜਿਹੜੇ ਵਲੰਟੀਅਰ ਵਗੈਰਾ ਲੱਗਦੇ ਆ, ਕੰਮ ਕਰਦੇ ਆ। ਸੋ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਫਰਾਈਡੇ ਨੂੰ ਜਿਹੜਾ ਅੱਧੀ ਰਾਤੀ ਜਿਹੜਾ ਫਿਰ ਕਾਨੂੰਨ, ਜਿਹਦੇ ਬਾਰੇ ਸਾਰਿਆਂ ਨੂੰ ਹੁਣ ਪਤਾ ਹੀ ਹੈ ਕਿ ਇਹ ਕਹਿੰਦਾ ਕਿ US ਦੇ ਅਸਾਈਲਮ ਲਾਅ ਨੂੰ ਵਾਇਲੇਟ ਕਰਦਾ। ਇਹਦੇ ਥੱਲੇ ਇਹਨਾਂ ਨੇ ਚੈਲੰਜ ਜਿਹੜਾ ਲਾਇਆ ਹੁਣ ਸੀਗਾ ਕਿ ਟਾਈਟਲ 42, ਜਿਹਨਾਂ ਨੂੰ ਟਾਈਟਲ 42 ਨਹੀਂ ਪਤਾ, ਉਹ ਇਹ ਹੈ ਕਿ CDC ਜਿਹੜੀ ਹੈਗੀ ਸੈਂਟਰ ਜਿਹੜੇ ਆਪਣੇ ਹੈਲਥ ਦੇ ਰਿਲੇਟਡ ਧਾਰਾਵਾਂ ਹੈਗੀਆਂ, ਡਿਜ਼ੀਜ਼ ਕੰਟਰੋਲ। ਹਾਂਜੀ। ਹਾਂਜੀ, ਉਹ ਆਪਣੇ ਟਾਈਟਲ 42 ਦੇ ਥੱਲੇ ਕੀ ਸੀਗਾ ਕਿ ਪ੍ਰੈਜ਼ੀਡੈਂਟ ਨੂੰ ਪਾਵਰ ਦਿੱਤੀ ਸੀ ਕਿ ਜੇ ਕੋਈ ਪੈਂਡੇਮਿਕ ਆ, ਕੋਈ ਦੇਸ਼ ਨੂੰ ਖਤਰਾ ਵਾ, ਤਾਂ ਤੁਸੀਂ ਆਪਣੇ ਬਾਰਡਰ ਸੀਲ ਕਰ ਸਕਦੇ ਆ। ਪਰ ਹੁਣ ਗੱਲ ਇਦਾਂ ਦੀ ਸੀ ਕਿ ਬਾਰਡਰ ਕਿਹੜਾ ਵਾਲਾ ਸੀਲ ਕਰਨਾ? ਬਾਰਡਰ ਕੈਨੇਡਾ ਵਾਲਾ ਦਾ ਬਾਰਡਰ ਸੀਲ ਕੀਤਾ ਨਹੀਂ, ਨਾ ਜਿਹੜੇ ਜਹਾਜ਼ ਤੇ ਲੋਕੀ ਆਉਂਦੇ ਆ, ਬਿਜ਼ਨਸ ਕਰਦੇ ਜਾਂਦੇ ਆ, ਟੂਰਿਸਟ ਆਉਂਦੇ, ਸਾਰੇ ਜਾਂਦੇ ਆ ਵੀ। ਸੋ ਬਾਰਡਰ ਸਾਨੂੰ ਸਾਰਿਆਂ ਨੂੰ ਪਤਾ ਕਿ ਕਿਹੜਾ ਵਾਲਾ ਬਾਰਡਰ ਸੀਲ ਕੀਤਾ, ਰਾਈਟ? ਸੋ ਲੋਕੀ ਘੁੰਮ ਰਹੇ ਫਿਰ ਰਹੇ ਆ, ਸਪੋਰਟਿੰਗ ਇਵੈਂਟ ਤੇ ਜਾ ਰਹੇ ਆ, ਕਨਸਰਟ ਤੇ ਜਾ ਰਹੇ ਆ, ਰੈਸਟੋਰੈਂਟਾਂ ਤੇ ਜਾ ਰਹੇ ਆ। ਹੁਣ ਸਾਲ ਹੋ ਗਿਆ ਇਹ ਕਰਦੇ ਨੂੰ, ਤੇ ਆ ਜਿਹੜੀ ਟਾਈਟਲ 42 ਸੀਗੀ, ਇਹਨੂੰ ਲੋੜ ਨਾਲੋਂ ਵੱਧ ਇਹਨਾਂ ਨੇ ਜਿਹੜਾ ਸੀਗਾ ਐਕਸਟੈਂਡ ਕੀਤਾ। ਕਈ ਲੋਕੀ ਸੀਗੇ ਜਿਹੜੇ ਮੈਡੀਕਲ ਫੀਲਡ ਵਾਲੇ ਸੀਗੇ, ਉਹ ਆਪਣੀ ਪੋਜੀਸ਼ਨ ਛੱਡਣ ਨੂੰ ਤਿਆਰ ਨਹੀਂ। ਤਾਂ ਉਹ ਜਿੱਦਾਂ ਪ੍ਰੋ ਚੋਇਸ, ਪ੍ਰੋ ਲਾਈਫ ਵਾਲਾ ਜਿੱਦਾਂ ਅਬੋਰਸ਼ਨ ਦਾ ਡਿਬੇਟ ਆ, ਕੰਟਰੋਲ ਦਾ ਡਿਬੇਟ ਆ, ਲੋਕਾਂ ਨੇ ਇਦਾਂ ਕਿ ਫਾਰ ਲੈਫਟ ਨੇ ਜਿਹੜਾ ਦੋਨੋਂ ਜਿਹੜੀਆਂ ਧਿਰਾਵਾਂ ਹੈਗੀਆਂ ਆਪਣੀ ਆਪਣੀ ਪੋਜੀਸ਼ਨ ਤੇ ਕਲਿੰਗ ਰਹਿੰਦੀਆਂ। ਲੋੜ ਨਾਲੋਂ ਵੱਧ ਇਹ ਜਿਹੜਾ ਸੀਗਾ ਉਹਨਾਂ ਨੂੰ ਮੈਡੀਕਲ ਜਿਹੜੇ ਕੋਲੰਬੀਆ ਸਕੂਲ ਦੇ ਵੀ ਇਵਨ ਉਹਨਾਂ ਦਾ ਅਜੇ ਕੋਈ ਕੰਮ ਨਹੀਂ ਹੈਗਾ ਕਿ ਇਮੀਗ੍ਰੇਸ਼ਨ ਦੇ ਬਾਰੇ ਉਹਨਾਂ ਨੇ ਕੁਝ ਕਰਨਾ। ਉਹਨਾਂ ਨੇ ਵੀ ਚਿੱਠੀਆਂ ਪਾਤੀਆਂ ਲਿਖ ਕੇ ਉਹਨਾਂ ਨੂੰ ਕਿ ਬਾਈ ਤੁਸੀਂ ਜਿਹੜਾ ਟਾਈਟਲ 42 ਹੈਗਾ ਇਮੀਗ੍ਰੈਂਟਸ ਨੂੰ ਤੁਸੀਂ ਰੋਕ ਰਹੇ ਆ, ਇਹਦਾ ਕੋਈ ਤੁਹਾਡੇ ਕੋਲ ਡਾਕੂਮੈਂਟਡ ਡੇਟਾ ਸੈੱਟ ਨਹੀਂ ਹੈਗਾ ਕਿ ਇਮੀਗ੍ਰੈਂਟ ਜਿਹੜੇ ਆ ਰਹੇ ਆ ਉਹ ਕੋਵਿਡ ਨੂੰ ਫੈਲਾ ਰਹੇ ਆ। ਤੇ ਇਨਫੈਕਟ ਜਿਹੜੇ ਕੋਵਿਡ ਦੀ ਮਾਸਕ ਦੀ ਪਾਲਿਸੀ ਉੱਤੇ ਵੀ ਬੜੇ ਜ਼ਿਆਦਾ ਕੁਐਸਚਨ ਆ ਕਿ ਵਾਕਈ ਕੀ ਇਹ ਲੋੜ ਨਾਲੋਂ ਵੱਧ ਇਹਨਾਂ ਨੇ ਪ੍ਰੋਗਰਾਮ ਐਕਸਟੈਂਡ ਕੀਤਾ ਕਿ ਨਹੀਂ ਕੀਤਾ। ਸੋ ਉਹ ਤਾਂ ਚਲੋ ਕੋਵਿਡ ਵਾਲਾ ਡਿਬੇਟ ਸਾਈਡ ਕੀ ਮੁੱਕ ਗਿਆ, ਚਲੋ ਖਤਮ ਆ, ਕਿਤੇ ਨਾ ਕਿਤੇ ਤਾਂ ਇਹਨੇ ਖਤਮ ਹੋਣਾ ਸੀਗਾ। ਸੋ ਇਹਦੇ ਥੱਲੇ ਕੀ ਆ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਿਹਨੂੰ ਹੋਇਆ? ਇਹਦੇ ਥੱਲੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਮਾਈਗ੍ਰੈਂਟ ਸੀਗੇ, ਜਿਹਨਾਂ ਨੇ ਬਾਰਡਰ ਟੱਪਣਾ ਸੀਗਾ। ਕਿਉਂਕਿ ਹੁਣ ਸਾਰੇ ਜਿਹੜੇ ਪਰਿਵਾਰ ਵਾਲੇ ਆ ਉਹ 2 ਨੰਬਰ ਦੇ ਵਿੱਚ ਬਿਨਾਂ ਚੈੱਕ ਪੁਆਇੰਟ ਤੋਂ ਬਾਰਡਰ ਨਹੀਂ ਟੱਪ ਸਕਦੇ, ਕਿਉਂਕਿ ਇੱਕ ਤਾਂ ਟ੍ਰੇਨ ਬਹੁਤ ਜ਼ਿਆਦਾ ਡਿਫਿਕਲਟ ਆ, ਤੋਂ ਕ੍ਰਾਈਮ ਹੋਣ ਦੀ ਸੰਭਾਵਨਾ ਵੀ ਜ਼ਿਆਦਾ, ਸਪੈਸ਼ਲੀ ਫੀਮੇਲਸ ਦੇ ਨਾਲ। ਉਹਨਾਂ ਦੇ ਜਿਹੜੇ ਆંકੜੇ ਸਾਹਮਣੇ ਆਏ ਸੀਗੇ ਕਿ ਬਾਰਡਰ ਦੇ ਟਾਈਟਲ 42 ਦੇ ਕਰਕੇ ਜਿਹੜੀ ਰੋਕ ਟੋਕ ਉਹਨਾਂ ਨੇ ਕੀਤੀ ਸੀਗੀ, 13,000 ਤੋਂ ਵੱਧ ਜਿਹੜੇ ਲੋਕੀ ਆ ਡਾਕੂਮੈਂਟਡ, ਜਿਹੜੇ ਹਿਊਮਨ ਰਾਈਟਸ ਵਾਚ ਆਰਗੇਨਾਈਜੇਸ਼ਨਸ ਹੈਗੀਆਂ, 13,000 ਤੋਂ ਵੱਧ ਰੇਪਸ, ਕਿਡਨੈਪਿੰਗਸ, ਇਦਾਂ ਦੇ ਇਨਸੀਡੈਂਟ ਜਿਹੜੇ ਡਾਕੂਮੈਂਟਡ ਸਾਹਮਣੇ ਆਏ ਆ ਟਾਈਟਲ 42 ਕਰਕੇ ਜਿਹੜਾ ਰੋਕਿਆ। ਤੇ ਹੁਣ ਜਿਹੜਾ ਇਹ ਟਾਈਟਲ 42 ਤਾਂ ਸੀਗਾ ਕਿ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ, ਹੈਲਥ ਰੀਜ਼ਨ ਕਰਕੇ ਉਹਨਾਂ ਨੂੰ ਵਾਪਸ ਮੋੜ ਦਿਓ ਕਿ ਮਤਲਬ ਉਹਨਾਂ ਦੀ ਗੱਲ ਨਾ ਸੁਣੋ। ਤੇ ਹੁਣ ਜਦੋਂ ਟਾਈਟਲ 42 ਚੱਕਿਆ ਗਿਆ ਤੇ ਖਤਮ ਹੋਣ ਤੇ ਆਇਆ, ਤੇ ਹੁਣ ਟਰੰਪ, ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ, ਉਹਨੂੰ ਪਤਾ ਕਿ ਹੁਣ ਇੰਨੇ ਜ਼ਿਆਦਾ ਲੋਕਾਂ ਨੂੰ 2-3 ਸਾਲ ਤੋਂ ਆਪਾਂ ਰੋਕ ਕੇ ਰੱਖਤਾ। ਉਹਨਾਂ ਨੇ ਹੁਣ ਕੀ ਕੀਤਾ ਕਿ ਉਹਨਾਂ ਨੇ ਇੱਕ ਬੈਨ ਲਾਤਾ ਕਿ ਤੁਸੀਂ, ਉਹਨੂੰ ਕਹਿੰਦੇ ਆ ਟ੍ਰਾਂਜ਼ਿਟ ਬੈਨ, ਕਿ ਤੁਸੀਂ ਜੇ ਕਿਸੇ ਤੀਜੀ ਕੰਟਰੀ ਦੇ ਵਿੱਚ ਪੈਰ ਰੱਖ ਕੇ ਆ ਰਹੇ ਆ, ਹੁਣ ਓਬਵੀਅਸਲੀ ਹਰੇਕ ਬੰਦਾ ਹੁਣ ਮੈਕਸੀਕੋ ਦੇ ਥਰੂ ਹੀ ਆਊਗਾ। ਮੈਕਸੀਕਨ ਸਿਟੀਜ਼ਨ ਤੋਂ ਇਲਾਵਾ ਜਿਹੜਾ ਵੀ ਬੰਦਾ ਹੈਗਾ ਉਹ ਆਟੋਮੈਟਿਕਲੀ ਜਿਹੜਾ ਹੈਗਾ ਉਹ ਕਹਿੰਦੇ ਕਿ ਤੁਸੀਂ ਅਸਾਈਲਮ ਜਿਹੜਾ ਹੈਗਾ ਫਾਈਲ ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ, ਤੁਹਾਡੇ ਅਸਾਈਲਮ ਦੀ ਐਪਲੀਕੇਸ਼ਨ ਨੂੰ ਚੈਲੰਜਸ ਆ ਜਾਊਗੇ। ਤੇ ਉਹ ਅੱਜ ਆਪਾਂ ਡਿਸਕਸ ਕਰਾਂਗੇ ਕਿ ਉਹ ਜਿਹੜੇ ਚੈਲੰਜਸ ਕੀ ਆ। ਤੇ ਜਿਹੜਾ ਇਹਨਾਂ ਨੇ ਬੈਨ ਲਾਤਾ, ਹੁਣ ਜੇ ਤੁਸੀਂ ਦੇਖੋ ਕਿ ਉਹਨਾਂ ਲੋਕਾਂ ਦੇ ਪਰਸਪੈਕਟਿਵ ਤੋਂ ਜਿਹੜੇ ਕਹਿੰਦੇ ਕਿ ਚੱਲ ਠੀਕ ਆ, ਆਪਾਂ ਤੁਹਾਡੀ ਗੱਲ ਮੰਨ ਲੈਂਦੇ, ਆਪਾਂ 2 ਨੰਬਰ 'ਚ ਬਾਰਡਰ ਨਹੀਂ ਟੱਪਣਾ, ਆਪਾਂ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਆਉਣਾ ਵਾ। ਹੁਣ 2 ਸਾਲ 2.5 ਸਾਲ ਇਹਨਾਂ ਨੇ ਵੇਟ ਕਰਾਈ। ਪਹਿਲਾਂ ਟਰੰਪ ਨੇ ਆਹੀ ਸੇਮ ਟਾਈਟਲ 42 ਉਹਦੇ ਕਰਕੇ ਰੋਕੇ, ਉਹਨੇ ਵੀ ਟ੍ਰਾਂਜ਼ਿਟ ਬੈਨ ਲਾਇਆ।
ਹੁਣ ਜਿਹੜੇ ਉਹ ਲੋਕੀ ਰੁਕੇ ਸੀਗੇ ਉਹ ਵੇਟ ਕਰਦੇ ਸੀਗੇ ਕਦੋਂ ਖੁੱਲੂਗਾ, ਹੁਣ ਉਹਨਾਂ ਨੂੰ ਕਿਹਾ ਤੁਸੀਂ ਮੈਕਸੀਕੋ 'ਚ ਅਸਾਈਲਮ ਨਹੀਂ ਫਾਈਲ ਕੀਤਾ। ਮਤਲਬ ਹੂੰ, ਹੁਣ ਉਹ ਹੂੰ, ਏਦਾਂ ਕਿ ਫਿਰ ਮਾੜੇ ਤਾਂ ਉਹ ਰਹਿ ਗਏ, ਫਿਰ ਤਾਂ ਉਹ ਵੀ 2 ਨੰਬਰ 'ਤੇ ਟੱਪ ਲੈਂਦੇ ਜੇ ਤਾਂ ਏਦਾਂ ਦੀ ਗੱਲ ਹੁੰਦੀ ਹੈ ਨਾ। ਹੂੰ, ਤਾਂ ਉਹਨਾਂ ਨੂੰ ਰੁਕਣ ਦਾ ਉੱਥੇ ਲਾਅ ਫੋਲੋ ਕਰਨ ਦਾ ਫਾਇਦਾ ਕੀ ਹੋਇਆ ਫਿਰ? ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੂੰ। ਹੁਣ ਉਹਨਾਂ ਨੂੰ ਜਾਂ ਤਾਂ ਇਹ ਪਹਿਲਾਂ ਦੱਸੋ 3 ਸਾਲ ਪਹਿਲਾਂ ਕਿ ਆਪਾਂ ਜਿੱਦਣ ਇਹ ਚੱਕਣਾ ਨਾਲ ਹੀ ਆਪਾਂ ਟ੍ਰਾਂਜ਼ਿਟ ਬੈਨ ਲਾ ਦੇਣਾ। ਸੋ ਜਿਹੜੇ ਹਿਸਾਬ ਨਾਲ ਇਹਨਾਂ ਨੇ ਇਹ ਚੀਜ਼ ਹੈਂਡਲ ਕੀਤੀ ਆ, ਕਿ ਪਹਿਲਾਂ ਉਹਨਾਂ ਨੂੰ ਕਿਹਾ ਰੋਕ ਕੇ ਰੱਖੋ ਟਾਈਟਲ 42 ਆ, ਤੇ ਬਾਅਦ 'ਚ ਜਦੋਂ ਉਹਨਾਂ ਨੇ ਚੱਕਤਾ ਤੇ ਉਹਦੇ ਕਰਕੇ ਜਿਹੜੇ ਸੀਗੇ ਲੋਕੀ ਵੇਟ ਕਰਦੇ ਸੀਗੇ ਉਹਨਾਂ ਨੂੰ ਕਾफ़ੀ ਜਿਹੜਾ ਉਹ ਨੁਕਸਾਨ ਹੋਇਆ। ਤੇ ਇਨ ਸਮਰੀ ਜੇ ਕਹੀਏ ਤਾਂ ਇਹ ਰੂਲ ਕੀ ਹੈ ਕਿ ਜਿਹੜਾ ਵੀ ਬੰਦਾ ਮੈਕਸੀਕਨ ਸਿਟੀਜ਼ਨ ਆ ਉਹ ਤਾਂ ਕਿਸੇ ਹੋਰ ਕੰਟਰੀ 'ਚ ਪੈਰ ਰੱਖ ਕੇ ਆ ਨਹੀਂ ਰਿਹਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਪਰ ਮੈਕਸੀਕਨਸ ਤੋਂ ਇਲਾਵਾ ਜਿਹੜਾ ਵੀ ਬੰਦਾ, ਉਹਨੂੰ ਬੇਸਿਕਲੀ ਇਹ ਰੂਲ ਜਿਹੜਾ ਇਹਨੇ ਐਲੀਜੀਬਲ ਬਣਾ ਦਿੰਦਾ ਅਸਾਈਲਮ ਦੇ ਲਈ। ਤੇ ਉਹਨਾਂ ਨੂੰ ਕਹਿੰਦੇ ਕਿ ਫਾਸਟ ਟਰੈਕ ਜਿਹੜੀ ਡਿਪੋਰਟੇਸ਼ਨ ਕਰਨੀ ਆ, 5 ਹੂੰ, ਸਾਲ ਦਾ ਬੈਨ ਲਾਣਾ। ਇਹ ਤੇ ਆਪਣਾ ਐਕਸਪੈਡਾਈਟਿਡ ਜਿਹਨੂੰ ਕਹਿ ਰਹੇ ਆ, ਜਿਹੜੀ ਹੈਗੀ ਆ। ਹੂੰ, ਹਾਂਜੀ। ਹੁਣ ਏਦਾਂ ਕਿ ਆਪਣਾ ਜਿੱਦਾਂ ਸ਼ੋਅ ਹੁੰਦਾ, ਸ਼ੋਅ ਤਾਂ ਆਪਣਾ ਚੱਲ ਰਿਹਾ 1 ਘੰਟੇ ਤੋਂ ਵੱਧ ਦਾ ਨਾ, 1-2 ਘੰਟੇ ਦਾ। ਹੂੰ, ਇਹਦੇ ਵਿੱਚੋਂ ਕੀ ਆ ਕਿ ਆਪਣੇ ਲੋਕੀ ਨਾ ਛੋਟੇ-ਛੋਟੇ ਕਲਿੱਪ ਜਿਹੜੇ ਕੱਟ ਲੈਂਦੇ ਆ ਕਿ ਏਦਾਂ ਨਹੀਂ ਡਿਪੋਰਟ ਕਰ ਦੇਣਾ, ਬੈਨ ਲਾ ਦੇਣਾ, 5 ਸਾਲ ਦਾ ਬੈਨ ਲਾ ਦੇਣਾ। ਤਾਂ ਉਹ ਜਿਹੜੇ ਛੋਟੇ-ਛੋਟੇ ਕਲਿੱਪ ਆ ਨਾ, ਉਹ ਮਿਸ ਇਨਫੋਰਮੇਸ਼ਨ ਆ, ਜਿਹੜੇ ਵੀ ਪੋਸਟ ਕਰਦੇ ਆ। ਤੁਸੀਂ ਹੂੰ, ਜਿਹੜੇ ਜੇ ਸ਼ੋਅ ਸੁਣਨਾ ਨਾ ਪੂਰਾ ਸੁਣੋ, ਉਹਨੂੰ ਪੂਰੇ 1 ਘੰਟੇ ਦਾ ਪੂਰਾ ਸੁਣ ਕੇ ਉਹਨੂੰ ਸਾਰੇ ਨੂੰ ਇਵੈਲੂਏਟ ਕਰੋ। ਹੁਣ ਜੇ ਉਹ 'ਚੋਂ ਤੁਸੀਂ 1 ਲਾਈਨ ਚੱਕਣੀ ਹੈ ਕਿ 5 ਸਾਲ ਦਾ ਬੈਨ ਲਾ ਦੇਣਾ, ਨਾਲ ਥੱਲੇ ਕਹਿਣਾ ਕਿ ਇਹ ਡਰਾਉਂਦਾ ਵਾ। ਸੋ ਉਹ ਸਹੀ ਇਨਫੋਰਮੇਸ਼ਨ ਨਹੀਂ ਹੈਗੀ, ਤੁਸੀਂ ਫਾਇਦਾ ਨਹੀਂ ਕਰ ਰਹੇ ਕੋਈ ਕੌਮ ਦਾ। ਹੂੰ, ਤੁਸੀਂ ਆਪਣੇ ਵਿਊ ਬਣਾ ਰਹੇ ਆ, ਆਪਣੇ ਕਲਿੱਕ ਬਣਾ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਸੋ ਏਦਾਂ ਹੈ ਕਿ ਪੂਰਾ ਜਿਹੜਾ ਸ਼ੋਅ ਆ ਉਹਨੂੰ ਪੂਰੀ ਸੈਗਮੈਂਟ ਉਹਨੂੰ ਸਾਰੇ ਦੇ ਵਿੱਚ ਸੁਣੋ ਕਿ ਕੀ ਹੋ ਰਿਹਾ, ਕੀ ਡਿਸਕਸ਼ਨ ਚੱਲ ਰਹੀ ਆ, ਫੇਰ ਹੀ ਗੱਲ ਸਮਝ ਲੱਗਣੀ ਹੈ, ਨਹੀਂ ਤਾਂ ਕੋਈ ਫਾਇਦਾ ਨਹੀਂ, ਹੈ ਨਾ। ਇਹ ਹੁਣ ਐਡਾ ਵੱਡਾ ਤੁਸੀਂ ਕਹਿਣਾ ਕੰਪਲੈਕਸ ਇਮੀਗ੍ਰੇਸ਼ਨ ਲਾਅ ਮੈਂ ਯਾਦ ਕਰ ਲੈਣਾ ਸਾਰਾ, ਪਰ ਕਰਨਾ 1 ਲਾਈਨ 'ਚ ਉਹਦੇ ਵਿੱਚ ਕੋਈ ਸਿਆਣਪ ਨਹੀਂ। ਬਾਕੀ ਜਿਹਨੇ ਜੋ ਜਿੱਦਾਂ ਜਿਹਨੂੰ ਲੱਗਦਾ ਉਹਨੇ ਉਦਾਂ ਹੀ ਇਮੀਗ੍ਰੇਸ਼ਨ ਲਾਅ ਨੂੰ ਆਪਣੇ ਹਿਸਾਬ ਨਾਲ ਸਮਝਣਾ, ਪਰ ਏਦਾਂ ਕਿ ਜੋ ਅੱਜ ਦੀ ਸਿਚੁਏਸ਼ਨ ਦੱਸ ਰਹੇ ਆ, ਹੋ ਸਕਦਾ ਕਿ ਅਗਲੇ ਵੀਕ ਆ ਕੇ ਜਿਹੜਾ ਆਹ ਲਾਅ ਸੂਟ ਹੈ ਇਹਦੀ ਕੋਈ ਹੋਰ ਡਿਵੈਲਪਮੈਂਟ ਹੋ ਜਾਵੇ। ਡਿਵੈਲਪਮੈਂਟ। ਹੋ ਸਕਦਾ ਕਿ ਆਪਾਂ ਉਹਦੇ ਆਪੋਜ਼ਿਟ ਗੱਲ ਕਹਿ ਦਈਏ, ਹੈ ਨਾ। ਹੁਣ ਏਦਾਂ ਥੋੜ੍ਹਾ ਨਾ ਕਿ ਅੱਜ ਇਹਨੇ ਆਹ ਕਿਹਾ, ਕੱਲ੍ਹ ਇਹਨੇ ਆਹ ਕਿਹਾ। ਹੁਣ ਜੇ ਸਿਸਟਮ ਵੀ ਉੱਦਾਂ ਦਾ ਚੱਲ ਰਿਹਾ, ਉਹਦੇ ਹਿਸਾਬ ਨਾਲ ਮੈਂ ਚੱਲਣਾ, ਰਾਈਟ? ਜੋ ਜੋ ਲੇਟੈਸਟ ਨਿਊਜ਼ ਆ ਉਹੀ ਦੱਸਣੀ ਹੈ ਨਾ ਵੀ ਹਾਂ ਜੀ, ਉਹਨਾਂ ਨੇ ਟ੍ਰਾਂਜ਼ਿਟ ਬੈਨ ਲਾਇਆ, ACLU ਨੇ ਉਹਦੇ ਉਲਟ ਜਿਹੜਾ ਆ ਉਹ ਕੇਸ ਕਰ ਦਿੱਤਾ। ਹੁਣ ਇਹੀ ਰਾਈਟ ਨਾਓ ਸਥਿਤੀ ਹੈ, ਇਹੀ ਰਿਐਲਿਟੀ ਹੈ। ਸੋ ਜਿਹੜੀ ਬਾਈਡਨ ਦੀ ਇਹ ਰੈਗੂਲੇਸ਼ਨ ਆ, ਇਹ ਕੀ ਕਰਦੀ ਹੈ ਕਿ ਟਰੰਪ ਨੇ 2 ਕਾਨੂੰਨ ਬਣਾਏ ਸੀਗੇ। ਹੂੰ, ਹੂੰ, ਤੇ ਉਹ ਜਿਹੜਾ ਇੱਕ ਰੂਲ ਤਾਂ ਇਹੀ ਸੀਗਾ ਕਿ ਇੱਕ ਰੂਲ ਟਰੰਪ ਦਾ ਇਹ ਸੀਗਾ ਕਿ ਜੇ ਪੋਰਟ ਆਫ ਐਂਟਰੀ ਤੋਂ ਨਾ ਐਂਟਰ ਕਰੋ, ਕੱਚਾ ਜਿਹੜਾ ਬਾਰਡਰ ਆ, ਖੁੱਲਾ ਬਾਰਡਰ ਨੂੰ ਟੱਪੋ ਤਾਂ ਤੁਸੀਂ ਅਸਾਈਲਮ ਨਹੀਂ ਫਾਈਲ ਕਰ ਸਕਦੇ। ਹੂੰ, ਦੂਜਾ ਉਹਨੇ ਰੂਲ ਬਣਾਇਆ ਸੀਗਾ ਕਿ ਦੂਜੀ 3rd ਕੰਟਰੀ 'ਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਹੈ। ਹੂੰ, ਇਹਦੇ ਆ ਜਿਹੜੇ ਦੋਨੋਂ ਰੂਲ ਸੀਗੇ ਇਹ ਚੈਲੰਜ ਕਰਤੇ ਸੀਗੇ ACLU ਨੇ। ਪਹਿਲਾਂ ACLU ਜਿੱਤ ਗਈ ਸੀਗੀ। ਜਿੱਤਣ ਦੀ ਉਹਦੀ ਗਰਾਊਂਡ ਇਹ ਸੀਗੀ ਕਿ ਹੁਣ ਜਿਹੜੀ ਇਹਦੀ ਡਿਸਕਸ਼ਨ ਹੋਣੀ ਆ, ਡਿਸਕਸ਼ਨ ਇਹਦੀ ਇਹ ਜਾਣੀ ਆ ਕਿ ਜਿਹੜਾ ਹੁਣ ਲਾਅ ਸੂਟ ਫਾਈਲ ਹੋ ਗਿਆ, ਏਦਾਂ ਨਹੀਂ ਕਿ ACLU ਨੇ ਲਾਅ ਸੂਟ ਫਾਈਲ ਕਰਤਾ ਤਾਂ ਉਹਨੇ ਜਿੱਤ ਹੀ ਜਾਣਾ ਵਾ। ਹੂੰ, ਲਾਅ ਸੂਟ ਦੇ ਵਿੱਚ ਵੀ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਜੱਜ ਕੀ ਦੇਖ ਰਹੇ ਆ, ਹੈ ਨਾ। ਤੇ ਜਿਹੜਾ ਪੁਰਾਣੇ ਟਰੰਪ ਵਾਲੇ ਸੀਗੇ ਉਹ ACLU ਨੇ ਜਿਹੜੀ ਆਰਗੂਮੈਂਟ ਜੇ ਸਮਰੀ ਦੱਸੀ ਉਹਦੀ, ਕਿਉਂਕਿ ਹੁਣ ਪੁਰਾਣੀ ਗੱਲ ਹੋ ਗਈ ਟਰੰਪ ਦੀ, ਪੂਰੀ ਡਿਟੇਲ 'ਚ ਤਾਂ ਜਾਣ ਦੀ ਕੋਈ ਲੋੜ ਨਹੀਂ, ਆਪਾਂ ਸ਼ੋਅ ਕੀਤਾ ਹੋਇਆ ਸੀਗਾ ਉਹਦੇ ਉੱਤੇ ਵੀ। ਜੀ। ਉਹ ਇਹ ਸੀਗੀ ਕਿ ਉਹ ਕਹਿੰਦਾ ਕਿ ਟਰੰਪ ਦੇ ਜਿਹੜੇ ਰੂਲ ਆ ਨਾ, ਇਹਨੇ ਟੋਟਲ ਬੈਨ ਕਰਤਾ ਅਸਾਈਲਮ। ਮਤਲਬ ਕਿ ਉਹਨੇ ਹੂੰ, ਕਿਹਾ ਕਿ ਪੋਰਟ ਆਫ ਐਂਟਰੀ ਤੋਂ ਬਾਅਦ ਵਾਲੇ ਸਾਰੇ ਕੈਂਸਲ ਕਰ ਦੇਣੇ ਆ, ਤੇ ਜਿਹੜੇ ਪੋਰਟ ਆਫ ਐਂਟਰੀ ਵਾਲੇ ਆ ਉਹਨਾਂ ਨੂੰ ਤਾਂ ਅਸਾਈਲਮ ਦੇਣਾ ਜੇ 3rd ਕੰਟਰੀ 'ਚ ਅਸਾਈਲਮ ਫਾਈਲ ਕਰਕੇ ਆਏ ਆ। ਹੂੰ, ਸੋ ਕੋਰਟ ਦੇ ਮੂਹਰੇ ਉਹਨਾਂ ਦੀ ਪੇਸ਼ਕਸ਼ ਇਹ ਸੀਗੀ ਕਿ ਟਰੰਪ ਟੋਟਲ ਬੈਨ ਕਰ ਦਿੰਦਾ। ਸੋ ਲੀਗਲ ਸਿਸਟਮ ਦੇ ਅੰਦਰ ਤੁਸੀਂ ਟੋਟਲ ਬੈਨ ਨਹੀਂ ਕਰ ਸਕਦੇ, ਹੂੰ, ਕਿ ਟੋਟਲ ਬੈਨ ਜਿਹੜਾ ਹੈਗਾ ਉਹ ਚੈਲੰਜੇਬਲ ਹੈਗਾ। ਉਹ ਅਲਾਉਡ ਨਹੀਂ ਬੇਸਿਕਲੀ ਉਹ ਹਾਂ, ਗੱਲ। ਕਿ ਮਤਲਬ ਉਹ ਕੈਟੇਗੋਰੀਕਲ ਬੈਨ, ਮਤਲਬ ਕਿ ਕੋਈ ਉਹਦੇ ਵਿੱਚ ਐਕਸੈਪਸ਼ਨ ਨਹੀਂ, ਲਿਮਿਟੇਸ਼ਨ ਨਹੀਂ। ਹੁਣ ਜਿਹੜਾ US ਦਾ ਅਸਾਈਲਮ ਦਾ ਲਾਅ ਆ, ਇਹ ਕਹਿੰਦਾ ਕਿ ਭਾਵੇਂ ਬੰਦਾ ਕਿੱਦਾਂ ਮਰਜ਼ੀ ਆਇਆ ਹੋਵੇ, ਜਿਹੜੀਆਂ ਇਹਨਾਂ ਹੂੰ, ਦੀਆਂ ਪੁਰਾਣੀਆਂ ਟਰੀਟੀਆਂ, ਵਰਲਡ ਵਾਰ ਟਾਈਮ ਤੇ ਸਮਝੌਤੇ ਜਿਹੜੇ ਹੋਏ ਆ, ਉਹ ਇਹ ਕਹਿੰਦੇ ਆ ਕਿ ਜਿਹੜਾ ਅਸਾਈਲਮ ਦਾ ਲਾਅ ਆ, ਉਹਦੇ ਵਿੱਚ ਇਹ ਹੈ ਕਿ ਡਜ਼ ਨਾਟ ਮੈਟਰ ਕਿ ਬੰਦਾ ਕਿੱਦਾਂ ਆਇਆ, ਇੱਕ ਵਾਰੀ ਤੁਹਾਡੀ ਧਰਤੀ ਤੇ ਪੈਰ ਰੱਖਤਾ, ਉਹਨੂੰ ਅਸਾਈਲਮ ਫਾਈਲ ਕਰਨ ਦਾ ਹੱਕ ਹੈਗਾ। ਠੀਕ ਹੈ। ਹੂੰ, ਤੇ ਹੁਣ ਕਿਉਂਕਿ ਸਿਸਟਮ ਇੰਨਾ ਜ਼ਿਆਦਾ ਬੈਕਲੌਗ ਆ, ਕਈ ਸਾਲ ਲੱਗ ਜਾਂਦੇ, ਹੁਣ 10-10 ਸਾਲ ਜਿਹੜਾ ਕਹਿ ਲਓ ਕਿ ਆਮ ਗੱਲ ਆ। ਤੇ ਨਾਰਮਲੀ ਕੀ ਆ ਕਿ ਜਿਹੜੇ ਹਰੇਕ ਮਾਈਗ੍ਰੈਂਟ ਬੰਦਾ ਜਿਹੜਾ ਇਮੀਗ੍ਰੈਂਟ ਆ ਰਿਹਾ, ਹਰੇਕ ਬੰਦਾ ਅਸਾਈਲਮ ਕੁਆਲੀਫਾਈ ਨਹੀਂ ਵੀ ਕਰਦਾ। ਤੇ ਆਪਣਾ ਹੁਣ ਜਿਹੜਾ ਪੰਜਾਬੀਆਂ ਦੇ ਕੇਸ ਆ, ਰਿਲੀਜਨ ਤੇ ਪੋਲਿਟਿਕਸ ਦਾ ਇੱਦਾਂ ਹੈ ਕਿ ਇਹਨਾਂ ਦੇ ਜਿਹੜੇ ਅਸਾਈਲਮ ਦੇ ਕੇਸ ਆ ਕੁਆਲੀਫਾਈ ਕਰ ਜਾਂਦੇ। ਹੁਣ ਬਾਕੀ ਸਾਰੇ ਹਰ ਜਗ੍ਹਾ ਤਾਂ ਹੁਣ ਪਾਰਟੀਬਾਜ਼ੀ ਵਾਲਾ ਸਿਸਟਮ ਨਹੀਂ ਨਾ ਹੈਗਾ। ਹੂੰ, 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 ਸੋ ਜਿਹੜੀਆਂ ਬਾਕੀ ਸਾਰੀ ਕੰਟਰੀਆਂ ਨੇ ਐਕਚੁਅਲੀ ਦੇ ਵਿੱਚ 50% ਤੋਂ ਵੱਧ ਜਿਹੜਾ ਡਿਨਾਇਲ ਰੇਟ ਹੈ, ਕਿਉਂਕਿ ਜਿਹੜੇ ਇਹਨਾਂ ਨੂੰ ਤੰਗ ਤੁੰਗ ਕਰਨ ਵਾਲੇ ਉਹ ਇਹਨਾਂ ਦੇ ਜਿੱਦਾਂ ਲੋਕਲ ਗੁੰਡੇ, ਫਿਰ ਹੂੰ, ਉਹ ਜਿਹੜੇ ਸਾਰੇ, ਤੇ ਇਹਨਾਂ ਨੂੰ ਵਾਕਈ ਜਿਹੜੀ ਪ੍ਰੋਬਲਮ ਉਹ ਆ ਕਿ ਇਹਨਾਂ ਨਾਲ ਉੱਥੋਂ ਛੋਟੇ-ਮੋਟੇ ਲੈਵਲ ਦੀ ਪਹਿਲਾਂ ਕੁੱਟਮਾਰ ਹੁੰਦੀ, ਕਈ ਨਾਲ ਜ਼ਿਆਦਾ ਹੁੰਦੀ। ਸੋ ਸਾਰੇ ਲੋਕੀ ਕੁਆਲੀਫਾਈ ਵੀ ਨਹੀਂ ਕਰਦੇ। ਤੇ ਹੁਣ ਸਾਨੂੰ ਇਹ ਨਹੀਂ ਪਤਾ ਕਿ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜਾ ਇਹ ਲਾਅ ਸੂਟ ਫਾਈਲ ਕੀਤਾ,
ਤਾਂ ਤੁਸੀਂ ਦੇਖੋ ਪਹਿਲਾਂ ਅੱਜ ਤੋਂ ਪਹਿਲਾਂ ਰੇਡੀਓ 'ਚ ਇਹੀ ਚੱਲ ਰਿਹਾ ਸੀਗਾ ਕਿ ਟਰੰਪ ਦੇ ਖਿਲਾਫ ਲਾਅਸੂਟ ਫਾਈਲ ਕੀਤੇ। ਅੱਜ ਤੱਕ ਕਦੀ ਆਪਾਂ ਏਦਾਂ ਦਾ ਨਹੀਂ ਕੀਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕੀਤਾ ਹੋਵੇ ਕਿ ਇਮੀਗ੍ਰੇਸ਼ਨ ਨੂੰ ਰੋਕਦੇ ਆ। ਜਦ ਕਿ ਜੇ ਤੁਸੀਂ ਸੁਣੋ ਤਾਂ ਉਹਦਾ ਪਹਿਲਾ ਜਿਹੜਾ ਸਪੀਚ ਸੀਗੀ ਜਦੋਂ ਉਹਨੇ ਸਹੁੰ ਚੱਕੀ ਸੀਗੀ, ਸਭ ਤੋਂ ਪਹਿਲਾਂ ਉਹਦੀਆਂ ਲਾਈਨਾਂ ਇਹੀ ਸੀਗੀਆਂ ਕਿ ਜਿਹੜਾ ਇਮੀਗ੍ਰੇਸ਼ਨ ਵਾਲਾ ਸਿਸਟਮ ਆ ਉਹਨੂੰ ਵਧੀਆ ਬਣਾਉਣਾ, ਅਮਰੀਕਾ ਦੀ ਇਮੇਜ ਨੂੰ ਰਿਸਟੋਰ ਕਰਨਾ। ਸਾਰਿਆਂ ਨੂੰ ਪਤਾ ਇਹਦਾ ਹੈ ਨਾ ਕਿ ਜਦੋਂ ਆਇਆ ਸੀ ਸਭ ਤੋਂ ਪਹਿਲਾਂ ਉਹਦਾ ਇਹੀ ਸੀਗਾ। ਤੇ ਉਹ ਵਾਲਾ ਦਿਨ ਲੀਡਰ ਜਿਹੜੇ ਪੋਲੀਟਿਕਸ ਆ ਉਹ ਕੋਈ ਵੀ ਬੰਦਾ ਜਿਹੜਾ ਹੈ ਨਾ, ਭਾਵੇਂ ਉਸ ਲੈਵਲ ਤੇ ਭਾਵੇਂ ਤੁਹਾਡੀ ਆਪਣੀ ਕਮਿਊਨਿਟੀ ਲੈਵਲ ਤੇ ਜਿਹੜਾ ਬੰਦਾ ਲੀਡਰਸ਼ਿਪ ਪੋਲੀਟਿਕਸ 'ਚ ਆ ਗਿਆ, ਇਹ ਇਦਾਂ ਦੀ ਡਰਟੀ ਗੇਮ ਆ। ਤੁਸੀਂ ਦੇਖੋ ਕਿ ਕਿੱਥੇ ਉਹਨੇ ਲੈਕਚਰ ਦਿੱਤਾ ਸੀਗਾ ਕਿ ਮੈਂ ਸਿਸਟਮ ਨੂੰ ਸਹੀ ਕਰਨਾ, ਇਮੀਗ੍ਰੈਂਟਸ ਨੂੰ ਉਹ ਕਰਨਾ, ਕਿੱਥੇ ਅੱਜ ਦਾ ਦਿਨ ਆ ਕਿ ਉਹਨੂੰ ਲਾਅਸੂਟ ਕਰਨਾ ਪੈ ਰਿਹਾ। ਤੇ ਸੇਮ ਉਹੀ ਜਿਹੜਾ ਇੱਕ ਲੀਡਰ ਆ ਉਹਨੇ ਉਹੀ ਲੋਕਾਂ ਮੂਹਰੇ ਸਾਹਮਣੇ ਸਟੇਟ ਫੇਸ ਨਾਲ ਉਹ ਕਹਿ ਸਕਦਾ ਕਿ ਸਾਡੀ ਆਹ ਜਸਟੀਫਿਕੇਸ਼ਨ ਆ, ਤਾਂ ਕਰਕੇ ਆਪਾਂ ਇਹ ਕਰ ਰਹੇ ਹਾਂ। ਹੁਣ ਜਿਹੜਾ ਇਹਦਾ ਲਾਅਸੂਟ ਆ, ਪਰ ਇਦਾਂ ਕਿ ਟਰੰਪ ਦਾ ਤਾਂ ਇਦਾਂ ਸੀਗਾ ਕਿ ਟੋਟਲ ਬੈਨ ਸੀਗਾ ਤਾਂ ਕਰਕੇ ਚੈਲੰਜ ਹੋ ਗਿਆ। ਜਿਹੜਾ ਬਾਈਡਨ ਹੋਣੀ ਹੈ ਇਹ ਥੋੜੇ ਜਿਹਾ ਸਮਾਰਟ ਆ, ਇਹਨਾਂ ਨੇ ਟੋਟਲ ਬੈਨ ਨਹੀਂ ਕੀਤਾ। ਇਹਨਾਂ ਨੂੰ ਪਤਾ ਸੀਗਾ ਕਿ ਇਹ ਚੈਲੰਜ ਹੋ ਜਾਣਾ। ਹੁਣ ਇਹ ਜਿਹੜਾ ਲਾਅਸੂਟ ਹੈ ਇੰਨਾ ਸੌਖਾ ਨਹੀਂ ਹੋਣਾ। ਇਹ ਜਿਹੜਾ ਹੁਣ ਇਹ ਜਿਹੜਾ ਕਿਉਂਕਿ ਬਾਈਡਨ ਹੋਣਾ ਦਾ ਜਿਹੜਾ ਰਿਸਟ੍ਰਿਕਸ਼ਨਸ ਹੈਗੀਆਂ, ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੀ ਬੱਚੇ ਆ ਜਾਂ ਫਿਰ ਫੈਮਿਲੀ ਵਾਲੇ ਜਿਹੜੇ ਲੋਕ ਆ ਰਹੇ ਆ ਉਹਨਾਂ ਨੂੰ ਇਹ ਛੋਟ ਦੇ ਰਹੇ ਆ। ਠੀਕ ਹੈ, ਜੇ ਉਹ ਬਾਰਡਰ ਦੇ ਚੈੱਕ ਪੁਆਇੰਟ ਰਾਹੀਂ ਆਉਂਦੇ ਆ। ਫਿਰ ਇਹਨਾਂ ਨੇ ਇੱਕ ਮੋਬਾਈਲ ਐਪ ਰੱਖੀ ਆ। ਮੋਬਾਈਲ ਐਪ ਤੋਂ ਜਿਹੜਾ ਬੰਦਾ ਅਪਾਇੰਟਮੈਂਟ ਬਣਾ ਕੇ ਆ ਰਿਹਾ ਉਹਦੇ 1000 ਸਲੋਟ ਆ ਦਿਨ ਦੇ, ਐਵਰੀਡੇ ਦੇ। ਹਾਂਜੀ। ਤੇ ਉਹਦੇ ਵਿੱਚੋਂ ਜਿਹੜਾ ਮੋਬਾਈਲ ਦੇ ਥਰੂ ਅਪਾਇੰਟਮੈਂਟ ਬਣਾ ਕੇ ਆ ਰਿਹਾ ਉਹ ਵੀ ਆ ਸਕਦਾ। ਤੇ ਫਿਰ ਇਹਨਾਂ ਨੇ ਜਿਹੜਾ ਇੱਕ ਸਪਾਂਸਰਸ਼ਿਪ ਪ੍ਰੋਗਰਾਮ ਰੱਖਿਆ ਸੀਗਾ ਜਿਹਦੇ ਬਾਰੇ ਬਹੁਤ ਜ਼ਿਆਦਾ ਝੂਠ ਸੱਚ ਬੋਲਿਆ ਗਿਆ ਟਿਕਟੌਕ ਦੇ ਉੱਤੇ। ਉਹ ਸਪਾਂਸਰਸ਼ਿਪ ਪ੍ਰੋਗਰਾਮ ਜਿਹੜਾ ਸੀਗਾ ਸਿਰਫ ਕਿਊਬਨ, ਹੇਸ਼ੀਅਨ, ਨਿਕਰਾਗੂਆ ਤੇ ਵੈਨੇਜ਼ੁਏਲਾ ਦੇ ਲੋਕਾਂ ਲਈ ਸੀਗਾ। ਸਿਰਫ ਇਹ 4 ਕੰਟਰੀਆਂ ਸੀਗੀਆਂ। ਜੇ ਉਹਨਾਂ ਨੂੰ ਕੋਈ ਅਮਰੀਕਾ ਦੇ ਵਿੱਚ ਜਾਣਦਾ ਤਾਂ ਉਹਨਾਂ ਦੀ ਸਪਾਂਸਰਸ਼ਿਪ ਭਰ ਸਕਦਾ। ਇਹਦੇ ਉੱਤੇ ਵੀ ਸਾਨੂੰ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੇ ਫੋਨ ਕਰਕੇ ਕਿਹਾ ਕਿ ਭਾਜੀ ਮੇਰੇ ਪੈਸੇ ਲੈ ਲਏ, ਮੈਨੂੰ ਕਿਹਾ ਕਿ ਸਪਾਂਸਰਸ਼ਿਪ ਕਰ ਦਾਂਗੇ। ਤੇ ਮੈਂ ਕਿਹਾ ਯਾਰ ਇਦਾਂ ਦਾ ਇੰਡੀਆ ਦੇ ਲਈ ਪ੍ਰੋਗਰਾਮ ਹੀ ਨਹੀਂ ਹੈਗਾ, ਹੈ ਨਾ। ਤੇ ਹੁਣ ਇਹਨੂੰ ਇਦਾਂ ਆ ਕਿ ਇਹ ਕੋਈ ਇਦਾਂ ਨਹੀਂ ਕਿ ਇਹ ਡਰਾਉਂਦਾ ਵਾ ਲੋਕਾਂ ਨੂੰ, ਇਹ ਨੌਲੇਜ ਮਿਲ ਰਹੀ ਆ। ਹੁਣ ਜਿਹਨੇ ਲੁੱਟ ਹੋਣਾ ਭਾਈ ਹੋ ਲੁੱਟ, ਮੈਂ ਹੁਣ ਕੀ ਕਰ ਸਕਦਾ ਉਹਦੇ ਵਿੱਚ। ਨਹੀਂ, ਹਾਂ ਤੁਸੀਂ ਨਹੀਂ ਸੁਣਨੀ ਇਹ ਗੱਲ ਤਾਂ ਫਿਰ ਨਹੀਂ ਸੁਣੀ ਨਾ ਸੁਣੋ।